ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। 17 ਨਵੰਬਰ ਦਿਨ ਐਤਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਮੈਂ ਸਾਰੀ ਸਿੱਖ ਸੰਗਤਾਂ ਨੂੰ ਅਗਾਊਂ ਹੀ ਵਧਾਈ ਦਿੰਦੀ ਹਾਂ ਤੇ ਸਾਡਾ ਇਹ ਪ੍ਰੋਗਰਾਮ ਸਿੱਖਾਂ ਦੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹੈ। ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਸਾਡੇ ਨਾਲ ਡਾਕਟਰ ਸਾਹਿਬ ਡਾਕਟਰ ਅਮਰਜੀਤ ਸਿੰਘ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਜੀ। ਡਾਕਟਰ ਸਾਹਿਬ ਅੱਜ 15 ਨਵੰਬਰ 2013 30 ਕੱਤਕ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਰਾਵਲਪਿੰਡੀ ਪਾਕਿਸਤਾਨ ਤੋਂ ਮੁਹੰਮਦ ਅਲੀ ਅਬਾਜ਼ ਰਾਜਾ ਜੀ ਦੀ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ अस्सलाम वालेकुम ਅਤੇ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਤੁਹਾਡੀ ਅਦਾਲਤ ਵਿੱਚ ਬੜਾ ਮਾਸੂਮ ਤੇ ਪਿਆਰ ਭਰਿਆ ਵਿਰੋਧ ਅੰਕਿਤ ਕਰ ਰਿਹਾ ਹਾਂ। ਮੇਰੀ ਪਿਛਲੀ ਈਮੇਲ ਦੇ ਤੁਹਾਡੇ ਵੱਲੋਂ ਦਿੱਤੇ ਜਵਾਬ ਨੂੰ ਤੁਹਾਡੀ YouTube ਟੀਮ ਨੇ ਅਪਲੋਡ ਕਰਕੇ ਇਸ ਦਾ ਸਿਰਲੇਖ ਦਿੱਤਾ। ਇੱਕ ਗੁੱਸੇ ਭਰੇ ਪਾਕਿਸਤਾਨੀ ਦੋਸਤ ਦੀ ਈਮੇਲ ਦਾ ਜਵਾਬ। ਪਿਆਰੇ ਡਾਕਟਰ ਸਾਹਿਬ, ਸੱਚਾਈ ਇਹ ਹੈ ਕਿ ਮੈਂ ਜਦੋਂ ਕੁਝ ਮਹੀਨੇ ਪਹਿਲਾਂ ਤੁਹਾਡਾ ਸ਼ੋਅ ਪਹਿਲੀ ਵਾਰ ਦੇਖਿਆ, ਤੁਹਾਡੀ ਬੇਬਾਕ ਅਤੇ ਵਿਦਵਤਾ ਭਰਪੂਰ ਸ਼ਖਸੀਅਤ ਮੈਨੂੰ ਬਹੁਤ ਪਸੰਦ ਆਈ। ਹੌਲੀ ਹੌਲੀ ਮੈਂ ਤੁਹਾਡੇ ਵੱਲੋਂ ਇਨਸਾਫ ਲਈ ਦ੍ਰਿੜਤਾ ਭਰਪੂਰ ਸਟੈਂਡ ਅਤੇ ਤੁਹਾਡੇ ਵੱਲੋਂ ਆਪਣੀ ਕੌਮ ਲਈ ਲੜੇ ਜਾ ਰਹੇ ਨਿਸ਼ਕਾਮ ਸੰਘਰਸ਼ ਨੂੰ ਵੇਖ ਕੇ ਤੁਹਾਡਾ دیਵਾਨਾ ਹੋ ਗਿਆ ਹਾਂ। ਚੀ ਗੁਵੇਰਾ ਤੇ ਮਾਓ ਸੇ ਤੁੰਗ ਵਾਂਗ ਤੁਸੀਂ ਵੀ ਉਹ ਸ਼ਖਸੀਅਤ ਹੋ ਜਿਸ ਦੇ ਕੌਮੀ ਆਜ਼ਾਦੀ ਲਈ ਪਿਆਰ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਹੈ। ਹੋ ਸਕਦਾ ਹੈ ਕੁਝ ਲੋਕ ਇਹਨਾਂ ਦੋਹਾਂ ਸ਼ਖਸੀਅਤਾਂ ਨਾਲ ਤੁਹਾਡਾ ਮੁਕਾਬਲਾ ਕਰਨ ਲੱਗ ਜਾਣ, ਪਰ ਜਿਵੇਂ ਕਿਹਾ ਜਾਂਦਾ ਹੈ ਕਿ ਪਿਆਰ ਲਈ ਕਿਸੇ ਤਰਕ ਦੀ ਲੋੜ ਨਹੀਂ ਹੁੰਦੀ, ਇਸੇ ਤਰ੍ਹਾਂ ਮੇਰਾ ਤੁਹਾਡੇ ਪ੍ਰਤੀ ਪਿਆਰ ਕਿਸੇ ਵੀ ਮੁਕਾਬਲੇ ਤੁਹਾਡੇ ਤਰਕ ਦਾ ਮੁਹਤਾਜ ਨਹੀਂ ਹੈ। ਸੋ ਪਿਆਰ ਦੀ ਇਸ ਪਰਿਭਾਸ਼ਾ ਕਰਕੇ ਮੈਂ ਤੁਹਾਡੇ ਨਾਲ ਚਾਹ ਕੇ ਵੀ ਕਦੀ ਨਾਰਾਜ਼ ਨਹੀਂ ਹੋ ਸਕਦਾ। ਸਿਰਫ ਮੈਂ ਹੀ ਨਹੀਂ ਬਲਕਿ ਮੇਰਾ ਪਰਿਵਾਰ ਤੇ ਮੇਰੇ ਦੋਸਤ ਵੀ ਜਿਨ੍ਹਾਂ ਨੂੰ ਮੈਂ ਸੱਚੋ ਸੱਚ ਦੇ ਕੁਝ ਐਪੀਸੋਡ ਵਿਖਾਏ ਹਨ, ਉਹ ਵੀ ਤੁਹਾਡੇ ਪ੍ਰਤੀ ਇਹੋ ਜਿਹੀਆਂ ਭਾਵਨਾਵਾਂ ਰੱਖਦੇ ਹਨ। ਤੁਹਾਨੂੰ ਇਹ ਹੱਕ ਹਾਸਲ ਹੈ ਕਿ ਤੁਸੀਂ ਜਿੰਨੇ ਮਰਜ਼ੀ ਸਖਤ ਅੰਦਾਜ਼ ਵਿੱਚ ਹਰ ਪਾਕਿਸਤਾਨੀ ਲੀਡਰ ਜਿਸ ਨਾਲ ਤੁਸੀਂ ਅਸਹਿਮਤ ਹੋ ਦੀ ਆਲੋਚਨਾ ਕਰੋ। ਜੇ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਤਾਂ ਅਸੀਂ ਉਸ ਦਾ ਬਚਾਅ ਕਰਾਂਗੇ। ਜੇ ਅਸੀਂ ਸਹਿਮਤ ਹੋਏ ਤਾਂ ਤੁਹਾਡੇ ਨਾਲੋਂ ਵੀ ਤਿੱਖੇ ਅੰਦਾਜ਼ ਵਿੱਚ ਉਸ ਦੀ ਆਲੋਚਨਾ ਕਰਾਂਗੇ। ਸਾਡੀ ਤੁਹਾਨੂੰ ਅਤੇ ਤੁਹਾਡੇ ਕਾਜ ਨੂੰ ਹਮਾਇਤ ਵਿੱਚ ਕੋਈ ਅਖੌਤੀ ਪਵਿੱਤਰ ਗਾਂ ਨਹੀਂ ਖਲੋ ਸਕਦੀ ਅਤੇ ਅਸੀਂ ਕਿਸੇ ਵੀ ਹਾਲਤ ਵਿੱਚ ਤੁਹਾਡੇ ਨਾਲ ਨਾਰਾਜ਼ ਨਹੀਂ ਹੋ ਸਕਦੇ। ਜਿਸ ਵਿਸ਼ੇ ਸੰਬੰਧੀ ਮੈਂ ਟਿੱਪਣੀ ਕਰਨੀ ਚਾਹੁੰਦਾ ਹਾਂ ਉਹ ਹੈ ਬੰਗਲਾਦੇਸ਼ ਵਿੱਚ ਚੱਲ ਰਿਹਾ ਜੰਗੀ ਅਪਰਾਧਾਂ ਸੰਬੰਧੀ ਮੁਕੱਦਮਾ। ਅੱਜ ਇਸ ਟ੍ਰਿਬਿਊਨਲ ਵੱਲੋਂ 2 ਹੋਰ ਲੀਡਰਾਂ ਨੂੰ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ, ਜਿਹੜੇ ਕਿ ਇਸ ਵੇਲੇ ਅਮਰੀਕਾ ਤੇ ਇੰਗਲੈਂਡ ਵਿੱਚ ਰਹਿ ਰਹੇ ਹਨ। ਪਰ ਇਹਨਾਂ ਲੀਡਰਾਂ ਅਤੇ ਦੂਸਰੇ ਹੋਰ ਲੀਡਰਾਂ ਜਿਨ੍ਹਾਂ ਨੂੰ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਜੰਗੀ ਅਪਰਾਧੀ ਐਲਾਨਿਆ ਗਿਆ ਹੈ ਦੀ ਵਿਦੇਸ਼ਾਂ ਤੋਂ ਬੰਗਲਾਦੇਸ਼ ਵਿੱਚ ਹਵਾਲਗੀ ਯਾਨੀ ਕਿ ਐਕਸਟ੍ਰਾਡੀਸ਼ਨ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦਾ ਕਾਰਨ ਹੈ ਕਿ ਦੁਨੀਆ ਦੀ ਕੋਈ ਵੀ ਨਜ਼ਰਸਾਨੀ ਕਰਨ ਵਾਲੀ ਸੰਸਥਾ ਵਿੱਚ ਇਸ ਮੁਕੱਦਮੇ ਨੂੰ ਨਿਰਪੱਖ ਨਹੀਂ ਸਮਝਦੀ ਅਤੇ ਇਸ ਲਈ ਕਿਸੇ ਵੀ ਸਰਕਾਰ ਦੀ ਇਸ ਵਿੱਚ ਕੋਈ ਦਿਲਚਸਪੀ ਨਹੀਂ ਹੈ। ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਦੋਵੇਂ ਵੱਡੀਆਂ ਜਥੇਬੰਦੀਆਂ ਐਮਨੈਸਟੀ ਇੰਟਰਨੈਸ਼ਨਲ ਤੇ ਹਿਊਮਨ ਰਾਈਟਸ ਵਾਚ ਨੇ ਇਸ ਮੁਕੱਦਮੇ ਨੂੰ ਸ਼ੇਮ ਯਾਨੀ ਕਿ ਨਕਲੀ ਐਲਾਨਿਆ ਹੈ ਅਤੇ ਕਿਹਾ ਹੈ ਕਿ ਇਸ ਜੰਗੀ ਅਪਰਾਧੀ ਅਦਾਲਤ ਦਾ ਸਟੈਂਡਰਡ ਇੱਕ ਫਸਟ ਕਲਾਸ ਮੈਜਿਸਟ੍ਰੇਟ ਦੀ ਅਦਾਲਤ ਨਾਲੋਂ ਵੀ ਮਾੜਾ ਹੈ। ਕਈ ਦਹਾਕਿਆਂ ਤੋਂ ਬੰਗਲਾਦੇਸ਼ ਨੇ ਅੰਤਰਰਾਸ਼ਟਰੀ ਹਮਦਰਦੀ ਅਤੇ ਮੇਰੇ ਵਰਗੇ ਕਈ ਪਾਕਿਸਤਾਨੀਆਂ ਦੀ ਹਮਦਰਦੀ ਵੀ ਬਟੋਰੀ ਹੈ। ਅਸੀਂ ਸੋਚਦੇ ਸੀ ਕਿ ਮਨੁੱਖਤਾ ਦੇ ਖਿਲਾਫ ਕੀਤੇ ਗਏ ਘਿਨੌਣੇ ਅਪਰਾਧਾਂ ਸੰਬੰਧੀ ਬੰਗਲਾਦੇਸ਼ ਵੱਲੋਂ ਲਾਏ ਜਾਂਦੇ ਦੋਸ਼ਾਂ ਵਿੱਚ ਸ਼ਾਇਦ ਕੋਈ ਸੱਚਾਈ ਹੋਵੇ, ਪਰ ਇਸ ਮੁਕੱਦਮੇ ਨੇ ਸਾਨੂੰ ਮੁੜ ਸੋਚਣ ਤੇ ਮਜਬੂਰ ਕਰ ਦਿੱਤਾ ਹੈ। ਹੁਣ ਅਸੀਂ ਸੋਚਦੇ ਹਾਂ ਕਿ ਜੇ ਇਹ ਦੋਸ਼ ਸੱਚੇ ਹੁੰਦੇ ਤਾਂ ਬੰਗਲਾਦੇਸ਼ ਸਰਕਾਰ ਰਵਾਂਡਾ ਤੇ ਯੂਗੋਸਲਾਵੀਆ ਦੀਆਂ ਜੰਗੀ ਅਦਾਲਤਾਂ ਦੇ ਪੈਮਾਨੇ ਅਨੁਸਾਰ ਇਹਨਾਂ ਤੇ ਕਿਸੇ ਪ੍ਰਮਾਣਿਤ ਅੰਤਰਰਾਸ਼ਟਰੀ ਅਦਾਲਤ ਵਿੱਚ ਸਬੂਤ ਪੇਸ਼ ਕਰਦੀ, ਨਾ ਕਿ ਇੱਕ ਬਗੋਸ ਅਦਾਲਤ ਸਾਹਮਣੇ ਸ਼ਰਮਨਾਕ ਢੰਗ ਨਾਲ ਮੁਕੱਦਮਾ ਚਲਾਇਆ ਜਾਂਦਾ। ਇਸ ਦਾ ਇੱਕੋ ਇੱਕ ਇਹੀ ਕਾਰਨ ਨਜ਼ਰ ਆਉਂਦਾ ਹੈ ਕਿ ਦੋਸ਼ੀਆਂ ਦੇ ਖਿਲਾਫ ਢੁਕਵੇਂ ਸਬੂਤ ਨਹੀਂ ਸਨ। ਇਸ ਕੇਸ ਵਿੱਚ ਜੰਗੀ ਮੁਕੱਦਮਾ ਬਿਲਕੁਲ ਨਹੀਂ ਸੀ ਸ਼ੁਰੂ ਕਰਨਾ ਚਾਹੀਦਾ। ਘੱਟੋ ਘੱਟ ਦੁਨੀਆ ਸਾਹਮਣੇ ਬੰਗਲਾਦੇਸ਼ ਦੀ ਝੂਠੀ ਕਹਾਣੀ ਤਾਂ ਵੇਖ ਹੀ ਰਹੀ ਸੀ, ਪਰ ਹੁਣ ਇਸ ਨਕਲੀ ਮੁਕੱਦਮੇ ਨੇ ਜ਼ੁਲਮਾਂ ਦੀ ਸਾਰੀ ਕਹਾਣੀ ਤੇ ਹੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
ਕੀ ਤੁਸੀਂ ਨਹੀਂ ਸੋਚਦੇ ਕਿ ਆਪਣੇ ਰਾਜਸੀ ਵਿਰੋਧੀਆਂ ਨੂੰ ਕੁਚਲਣ ਲਈ ਸ਼ੇਖ ਹਸੀਨਾ ਵਾਜਿਦ ਨੇ ਬੰਗਲਾਦੇਸ਼ ਦੇ ਅਲੰਕਾਰ ਭਰਪੂਰ ਸ਼ਬਦ ਨੂੰ ਹੀ ਬਹੁ-ਅਰਥੀ ਬਣਾ ਦਿੱਤਾ ਹੈ। फिरते हैं अखबार मीर कोई पूछता नहीं, इस आशिकी में इज़्ज़ते सादत भी गई। मैं ਇਹ ਵੀ ਜਾਣਨਾ ਚਾਹਾਂਗਾ ਕਿ ਭਾਵੇਂ ਉਹਨਾਂ ਦਰਿੰਦਿਆਂ ਲਈ ਦਇਆ ਨਾਂ ਦੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਨੇ ਸਿੱਖਾਂ ਤੇ ਖਾਲਿਸਤਾਨੀਆਂ ਤੇ ਬੜਾ ਅਣਮਨੁੱਖੀ ਤਸੱਦਦ ਕੀਤਾ ਹੈ ਅਤੇ ਰੱਬ ਨੇ ਚਾਹਿਆ ਤਾਂ ਉਹ ਇੱਕ ਦਿਨ ਜੰਗੀ ਅਪਰਾਧ ਟ੍ਰਿਬਿਊਨਲ ਦਾ ਸਾਹਮਣਾ ਕਰਨਗੇ ਹੀ ਕਰਨਗੇ। ਪਰ ਪੰਜਾਬ ਵਿੱਚ ਬੈਠੇ ਉਹਨਾਂ ਸਿੱਖਾਂ ਜਾਂ ਗੈਰ ਸਿੱਖ ਗੱਦਾਰਾਂ ਦਾ ਕੀ ਕੀਤਾ ਜਾਵੇਗਾ ਜਿਨ੍ਹਾਂ ਨੇ ਦੁਸ਼ਮਣ ਦਾ ਸਾਥ ਦਿੰਦਿਆਂ ਆਪਣੇ ਲੋਕਾਂ ਤੇ ਜ਼ੁਲਮ ਢਾਏ। ਇੱਕ ਆਜ਼ਾਦ ਖਾਲਿਸਤਾਨ ਵਿੱਚ ਕੀ ਉਹਨਾਂ ਤੇ ਮੁਕੱਦਮੇ ਚਲਾਏ ਜਾਣਗੇ, ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਜਾਂ ਖਾਲਿਸਤਾਨ ਵਿੱਚ ਟਰੁੱਥ ਐਂਡ ਰੀਕਨਸੀਲੇਸ਼ਨ ਕਮਿਸ਼ਨ ਦੀ ਤਰਜ਼ ਤੇ ਕੋਈ ਪ੍ਰਬੰਧ ਕੀਤਾ ਜਾਵੇਗਾ। ਜੀ ਡਾਕਟਰ। ਸਭ ਤੋਂ ਪਹਿਲਾਂ ਤਾਂ ਵੀਰ ਰਾਜਾ ਜੀ ਦਾ, ਕਿਉਂਕਿ ਸੱਚਮੁੱਚ ਉਹ ਕਿੰਗ ਨੇ ਔਰ ਬਾਦਸ਼ਾਹ ਵਾਂਗ ਫਰਾਖ ਦਿਲ ਵੀ ਨੇ ਔਰ ਪਿਆਰ ਨਾਲ ਵੀ ਭਰੇ ਹੋਏ ਨੇ। ਸੋ ਮੇਰਾ ਖਿਆਲ ਹੈ ਰਾਜਾ ਜੀ ਕਹਿਣਾ ਮੈਨੂੰ ਜ਼ਿਆਦਾ ਚੰਗਾ ਲੱਗਦਾ ਜੀ। ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਉਹਨਾਂ ਨੇ ਨਾ ਸਿਰਫ ਈਮੇਲ ਲਿਖੀ ਸਗੋਂ ਜਿਵੇਂ ਉਹਨਾਂ ਨੇ ਮੁੱਢਲੇ ਸ਼ਬਦਾਂ ਦੇ ਵਿੱਚ ਜਿੰਨਾ ਪਿਆਰ ਦਾ ਇਜ਼ਹਾਰ ਕੀਤਾ ਹੈ ਔਰ ਆਪਣੇ ਪਰਿਵਾਰ, ਆਪਣੇ ਵੈਲ ਵਿਸ਼ਰਸ, ਦੋਸਤਾਂ ਦੇ ਬਿਹਾਫ 'ਤੇ ਵੀ ਸਾਡੇ ਲਈ ਚੰਗੇ ਸ਼ਬਦ ਕਹੇ ਨੇ। ਅਸੀਂ ਉਹਨਾਂ ਦੇ ਦਿਲੋਂ ਰਿਣੀ ਹਾਂ। ਜੀ ਜੀ। ਬੇਸ਼ੱਕ ਉਹਨਾਂ ਨੇ ਜਿਹੜਾ ਬੜਾ ਮਾਸੂਮੀਅਤ ਵਾਲਾ ਮੁਕੱਦਮਾ, ਜਿਵੇਂ ਉਹਨਾਂ ਨੇ ਸਾਡੀ ਅਦਾਲਤ ਕਿਹਾ ਹੈ, ਭਰਾਵਾਂ ਦੀ ਅਦਾਲਤ ਤਾਂ ਨਹੀਂ ਹੁੰਦੀ, ਜੀ ਜੀ, ਭਰਾਵਾਂ ਦੇ ਨਾਲ ਤੁਸੀਂ ਦਿਲ ਖੋਲ੍ਹਦੇ ਹੋ। ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜੀ ਅਪਲੋਡਿੰਗ ਦੇ ਵੇਲੇ ਐਨ ਐਂਗਰੀ ਪਾਕਿਸਤਾਨੀ ਫਰੈਂਡਸ ਈਮੇਲ, ਰਿਸਪੌਂਸ ਟੂ ਐਨ ਐਂਗਰੀ ਪਾਕਿਸਤਾਨੀ ਫਰੈਂਡਸ ਈਮੇਲ, ਇਹ ਲਿਖਿਆ ਸੀ। ਉਹਨਾਂ ਨੇ ਕਿਹਾ ਜੀ ਵੀ ਅਸੀਂ ਤਾਂ ਕਦੇ ਨਾਰਾਜ਼ ਹੋ ਨਹੀਂ ਸਕਦੇ। ਜੀ। ਉਹਨਾਂ ਨੇ ਪਿਆਰ ਦਾ ਵੀ ਦਾਅਵਾ ਜਤਾਇਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਜੇ ਅਸੀਂ ਜਿਹੜਾ ਚਾਹੀਏ ਤਾਂ ਜਿਹਨੂੰ ਮਰਜ਼ੀ ਕ੍ਰਿਟਿਸਾਈਜ਼ ਕਰੀਏ, ਉਹ ਦੇਖਣਗੇ ਵੀ ਡਿਫੈਂਸ ਕਰਨਾ ਹੈ, ਜੇ ਨਾ ਹੋਇਆ ਤਾਂ ਸਾਡੇ ਤੋਂ ਵੀ ਅੱਗੇ ਜਾ ਕੇ ਮਗਰ ਪੈਣਗੇ ਉਹਨਾਂ ਦੇ। ਜੀ ਜੀ। ਸੋ ਮੈਂ ਸਮਝਦਾ ਵੀ ਇਹ ਪਿਆਰ ਦੀ ਜ਼ਬਾਨ ਹੈ ਔਰ ਪਿਆਰ ਦੀ ਜ਼ਬਾਨ ਦੇ ਉਹਨਾਂ ਨੇ ਬਿਲਕੁਲ ਠੀਕ ਕਿਹਾ ਹੈ ਕਿ ਜਿਹੜੇ ਕੰਪੈਰੀਜ਼ਨ, ਤੁਲਨਾ ਜਾਂ ਈਵਨ ਸ਼ਰਤਾਂ ਇਹ ਪਿਆਰ 'ਚ ਨਹੀਂ ਹੁੰਦੀਆਂ। ਔਰ ਸਰਟਨਲੀ ਸਾਨੂੰ ਵੀ ਮਾਣ ਹੈ ਆਪਣੇ ਰਾਜਾ ਜੀ ਵਰਗੇ ਦਰਸ਼ਕਾਂ ਦੇ ਉੱਤੇ ਜਿਨ੍ਹਾਂ ਨੇ ਬੜੇ ਥੋੜ੍ਹੇ ਸਮੇਂ 'ਚ ਸਾਡੇ ਦਿਲ 'ਚ ਬਹੁਤ ਵੱਡੀ ਥਾਂ ਬਣਾਈ ਹੈ। ਜੀ। ਔਰ ਅਸੀਂ, ਸਾਡੇ ਕੋਲ ਸ਼ਬਦ ਨਹੀਂ ਨੇ ਕਿ ਜਿੰਨਾ ਇਜ਼ਹਾਰ ਸਾਡੇ ਸਰੋਤੇ, ਸਾਡੇ ਦਰਸ਼ਕ ਕਰਦੇ ਨੇ। ਕਈ ਵਾਰ ਆਪਣੇ ਆਪ ਨੂੰ ਜਿਹੜਾ ਮੈਂ ਹੰਬਲਡ ਮਹਿਸੂਸ ਕਰਦਾ ਜੀ ਕਿ ਮੈਂ ਇਸ ਦੇ ਕਾਬਲ ਨਹੀਂ ਹੈ। ਉਹਨਾਂ ਨੇ ਤਾਂ ਚੀ ਗੁਵੇਰਾ ਜਾਂ ਮੌਸੇ ਤੁੰਗ ਦੀ ਗੱਲ ਕੀਤੀ। ਮੈਂ ਸਮਝਦਾ ਵੀ ਕੋਈ ਸ਼ੱਕ ਨਹੀਂ ਹੈ ਵੀ ਇਹ ਜਿਹੜੇ ਬਹੁਤ ਵੱਡੇ ਆਈਕਨ ਫਿਗਰਸ ਨੇ ਜਿਨ੍ਹਾਂ ਨੇ ਆਪਣੇ ਲੋਕਾਂ ਨੂੰ ਗੁਲਾਮੀ 'ਚੋਂ ਕੱਢਿਆ, ਆਜ਼ਾਦੀ ਦਾ ਰਸਤਾ ਦਿਖਾਇਆ, ਬਹਾਦਰੀ ਦੇ ਨਾਲ ਜਿਹੜਾ ਖਾਸ ਤੌਰ 'ਤੇ ਚੀ ਗੁਵੇਰਾ ਨੇ ਕਿਵੇਂ ਸਾਰੇ ਸਾਊਥ ਅਮਰੀਕਾ ਦਾ ਉਹ ਇੱਕ ਫਾਊਂਡਰ ਫਾਦਰ ਹੈ ਰੈਬੈਲੀਅਨਸ ਦਾ, ਰੈਵੋਲੂਸ਼ਨਰੀ ਮੂਵਮੈਂਟਸ ਦਾ। ਜੀ। ਔਰ ਮੌਸੇ ਤੁੰਗ ਨੇ ਇਹ ਦੱਸਿਆ ਹੈ ਵੀ ਜਿੰਨੇ ਮਰਜ਼ੀ ਆਡਸ ਤੁਹਾਡੇ ਅਗੇਂਸਟ ਹੋਣ, ਜਿਵੇਂ ਖਾਸ ਤੌਰ 'ਤੇ ਉਹਨਾਂ ਦਾ ਲੌਂਗ ਮਾਰਚ ਹੈ, ਬੇਸ਼ੱਕ ਅਸੀਂ ਮਾਰਕਸਵਾਦ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਹੈ, ਜੀ, ਧਰਮੀ ਹੋਣ ਦੇ ਨਾਤੇ, ਇਸਲਾਮ ਹੋਏ, ਸਿੱਖੀ ਹੋਏ, ਸਾਡਾ ਬੇਸਿਕ ਜੀਵਨ ਜਿਹੜਾ ਫੇਥ ਤੋਂ ਸ਼ੁਰੂ ਹੁੰਦਾ ਹੈ ਤੇ ਫੇਥ ਦੇ ਉੱਤੇ ਹੀ ਆ ਕੇ ਮੁੱਕਦਾ ਜੀ। ਪਰ ਫਿਰ ਵੀ ਇਹਨਾਂ ਨੇ ਇਨਸਾਨੀਅਤ, ਆਪਣੇ ਮੁਲਕ, ਆਪਣੇ ਲੋਕਾਂ ਦੀ ਪੀੜ ਨੂੰ ਸਮਝਿਆ। ਜਿਹੜਾ ਗਲਬਾ ਸੀ ਉਹ ਬੇਸ਼ੱਕ ਜਿਵੇਂ ਚੀਨ ਦੇ ਹਵਾਲੇ ਨਾਲ ਸਾਰੀਆਂ ਪੱਛਮੀ ਤਾਕਤਾਂ ਨੇ ਉੱਥੇ ਜਾ ਕੇ, ਜਿਹਨੂੰ ਕਹਿੰਦੇ ਨੇ ਪਾਊਂਡ ਆਫ ਫਲੈਸ਼, ਆਪੋ ਆਪਣੇ ਕਾਲੋਨੀ ਬਣਾਈ ਹੋਈ ਸੀ, ਇਲਾਕਾ ਸ਼ੰਘਾਈ ਵੰਡਿਆ ਹੋਇਆ ਸੀ, ਦੂਜੇ ਹਿੱਸੇ ਵੰਡੇ ਸੀ ਜੀ। ਤੇ ਜਾਪਾਨੀਆਂ ਨੇ ਤਾਂ ਹੱਦ ਹੀ ਮੁਕਾ ਦਿੱਤੀ ਜਦੋਂ ਉਹਨਾਂ ਨੇ ਨੈਨਕਿੰਗ ਤੇ ਅਟੈਕ ਕਰਕੇ ਜਿਸ ਤਰੀਕੇ ਨਾਲ ਹਜ਼ਾਰਾਂ ਔਰਤਾਂ ਨੂੰ ਬੇਪਤ ਕੀਤਾ, ਜਿਵੇਂ ਨੈਨਕਿੰਗ ਸ਼ਹਿਰ ਦੀ ਪੱਤ ਰੋਲੀ ਜੀ, ਜਿਸ ਬਾਰੇ ਇੱਕ ਬੜੀ ਮਸ਼ਹੂਰ ਕਿਤਾਬ ਔਰ ਉਸ 'ਤੇ ਕਈ ਫਿਲਮਾਂ ਵੀ ਬਣੀਆਂ, ਰੇਪ ਆਫ ਨੈਨਕਿੰਗ ਲਿਖੀ ਗਈ ਹੈ। ਔਰ ਕਿਵੇਂ ਮੌਸੇ ਤੁੰਗ ਨੇ ਇਹਨਾਂ ਤਾਕਤਾਂ ਦੇ ਨਾਲ, ਜਾਪਾਨੀਆਂ ਦੇ ਨਾਲ, ਫਿਰ ਇਹਨਾਂ ਤਾਕਤਾਂ ਵੱਲੋਂ ਹੀ ਆਪਣੇ ਖੜੇ ਕੀਤੇ ਗਏ ਚਿਆਂਗ ਕਾਈ ਸ਼ੇਕ ਵਰਗੇ ਦੁਮਛੱਲੇ ਨਾਲ ਜਿਹੜਾ ਆਪਣੇ ਲੋਕਾਂ ਦੇ ਬਿਹਾਫ ਦੇ ਉੱਤੇ ਜਿਹੜਾ ਹੈ ਇਹਨਾਂ ਦਾ
ਜਿਹੜਾ ਉਹ ਬਣਿਆ ਹੋਇਆ ਸੀ ਕਠਪੁਤਲੀ। ਜੀ ਸੋ ਇਹ ਸਾਰੇ ਚੋਰ ਅਖੀਰ ਇਹੀ ਨਹੀਂ, ਕਈ ਵਾਰ ਇਹ ਹੁੰਦਾ ਵੀ ਰੈਵੋਲੂਸ਼ਨਰੀ ਤਬਦੀਲੀ ਤੱਕ ਲਿਆਉਂਦੇ ਨੇ ਤੇ ਫਿਰ ਉਹਨੂੰ ਕੋਈ ਹੋਰ ਅੱਗੇ ਤੋਰਦਾ ਹੈ ਜਾਂ ਨਹੀਂ ਤੋਰ ਸਕਦਾ। ਜੀ ਜਿਵੇਂ ਪਾਕਿਸਤਾਨ ਦੇ ਹਵਾਲੇ ਨਾਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ, ਉਹ ਬਾਨੀ ਨੇ ਮੁਲਕ ਦੇ, ਉਹਨਾਂ ਦੀ ਕੋਈ ਛੋਟੀ ਪ੍ਰਾਪਤੀ ਨਹੀਂ ਹੈ, ਬਹੁਤ ਵੱਡੀ ਪ੍ਰਾਪਤੀ ਹੈ ਜੀ ਕਿ ਉਹਨਾਂ ਨੇ ਜਿਸ ਤਰ੍ਹਾਂ ਕਾਂਗਰਸ ਬ੍ਰਿਟਿਸ਼ ਬਸਤੀਵਾਦੀਆਂ ਉਹਨਾਂ ਦੇ ਜੌ ਚੋਂ ਪਾਕਿਸਤਾਨ ਕੱਢਿਆ, ਕਿਵੇਂ ਆਪਣੀ ਜਿਹੜੀ ਹੈ ਫਰਮਨੈਸ, ਸਟੇਟ ਫਾਰਵਰਡਨੈਸ ਔਰ ਦੂਰਦਰਸ਼ਤਾ, ਡਿਪਲੋਮੇਸੀ, ਇਹ ਸਾਰੇ ਹੀ ਜਿਹੜੇ ਉਹਨਾਂ ਦਾ ਆਪਣੇ ਲੋਕਾਂ ਨੂੰ ਤਿਆਰ ਕਰਨਾ। ਸਾਡੇ ਕੇਸ 'ਚ ਕੁਝ ਵੀ ਨਹੀਂ ਹੋ ਸਕਿਆ, ਲੋਕ ਵੀ ਤਿਆਰ ਨਹੀਂ ਸੀ, ਲੀਡਰ ਵੀ ਨਿਕੰਮੇ ਸੀ। ਜੀ ਲੇਕਿਨ ਅਨਫੋਰਚੂਨੇਟਲੀ ਉਹ ਬਹੁਤ ਜਲਦੀ ਪਾਕਿਸਤਾਨ ਬਣਨ ਤੋਂ ਬਾਅਦ 1 ਸਾਲ ਦੇ ਲਗਭਗ ਬਾਅਦ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਜੀ ਇਸ ਲਈ ਉਹਨਾਂ ਫਾਊਂਡੇਸ਼ਨਸ ਦੇ ਉੱਤੇ ਉਹ ਮੁਲਕ ਨਹੀਂ ਖਲੋ ਸਕਿਆ, ਜਾਂ ਜਿਹੜਾ ਇੱਕ ਕਲੀਨ ਸਿਸਟਮ ਜਾਂ ਐਫੀਸ਼ੀਐਂਟ ਸਿਸਟਮ ਉਹਨਾਂ ਨੇ ਦੇਣਾ ਸੀ, ਉਹਨਾਂ ਦੀ ਮੌਜੂਦਗੀ ਨੇ। ਚੀਨ ਇਸ ਪੱਖੋਂ ਖੁਸ਼ਕਿਸਮਤ ਸੀ ਕਿ ਮਾਓ ਸੇ ਤੁੰਗ ਔਰ ਚੌ ਐਨ ਲਾਈ ਦੀ ਟੀਮ ਜਿਹੜੀ ਹੈ, ਇਹਨਾਂ ਨੇ ਅਗਲੇ ਫਿਰ ਲਗਭਗ 2 ਦਹਾਕੇ ਨੇਸ਼ਨ ਬਿਲਡ ਵੀ ਕੀਤਾ। ਜੀ ਇਹ ਠੀਕ ਹੈ ਵੀ ਪਾਕਿਸਤਾਨ ਉਹਨਾਂ ਚੁਣੌਤੀਆਂ ਦੇ ਬਾਵਜੂਦ, ਉਹਨਾਂ ਚੈਲੰਜਸ ਦੇ ਬਾਵਜੂਦ, ਔਰ ਖ਼ਾਸ ਤੌਰ ਤੇ ਇੰਡੀਅਨ ਸਿਸਟਮ ਦੀ ਸ਼ਰਾਰਤ, ਬਾਰ-ਬਾਰ ਇੰਟਰਫੀਅਰੈਂਸ, ਔਰ ਜਿਸ ਤਰੀਕੇ ਦੇ ਨਾਲ ਇੰਡੀਅਨਸ ਨੇ ਜੂਨਾਗੜ੍ਹ, ਹੈਦਰਾਬਾਦ ਔਰ ਫਿਰ ਕਸ਼ਮੀਰ, ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਜਿਹੜਾ ਉਹ ਘਟੀਆਪਨ ਦਿਖਾਇਆ। ਜੀ ਔਰ ਬਾਅਦ ਦੇ ਵਿੱਚ ਜਿਵੇਂ ਈਵਨ ਫੌਜੀ ਇੰਟਰਫੀਅਰੈਂਸ ਦੇ ਨਾਲ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਿਆ। ਜੀ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਜਿਹੜਾ ਹੈ ਉਹਨੇ ਨਾ ਸਿਰਫ ਸਰਵਾਈਵ ਕੀਤਾ, ਇੱਕ ਨਿਊਕਲੀਅਰ ਪਾਵਰ ਵੀ ਬਣਿਆ, 21st ਸੈਂਚਰੀ 'ਚ ਐਜ਼ ਏ ਕੰਟਰੀ ਆਇਆ। ਜੀ ਪਰ ਜੇ ਕਾਇਦੇ ਆਜ਼ਮ ਨੂੰ ਜ਼ਿੰਦਗੀ ਦੇ 10 ਸਾਲ ਹੋਰ ਮਿਲਦੇ ਤਾਂ ਸ਼ਾਇਦ ਇਸ ਮੁਲਕ ਦੀ ਜਿਹੜੀ ਹੈ ਤਰੱਕੀ ਹੋਰ ਵੀ ਜ਼ਿਆਦਾ ਹੁੰਦੀ। ਜੀ ਸੋ ਅਸੀਂ ਤਾਂ, ਮੇਰੇ ਲਈ ਇਹ ਦੋਨੋਂ ਹੀ ਚੀ ਗੁਵੇਰਾ ਵੀ ਔਰ ਮਾਓ ਸੇ ਤੁੰਗ ਰੋਲ ਮਾਡਲ ਨੇ ਨੇ ਵੇ। ਇਸ ਤੋਂ ਇਲਾਵਾ ਹੋ ਚੀ ਮਿਨ ਵਰਗੇ ਯੋਧੇ ਜਿਨ੍ਹਾਂ ਨੇ ਆਪਣੇ ਲੋਕਾਂ ਦੇ ਲਈ ਉਹ ਖਲੋਤੇ, ਕਿਵੇਂ ਉਹਨਾਂ ਨੂੰ ਸੰਗਠਿਤ ਵੀ ਕੀਤਾ, ਰੈਵੋਲੂਸ਼ਨ ਤੱਕ ਲਿਆਏ। ਜੀ ਸੋ ਉਹਨਾਂ ਨੇ ਜਿਹੜਾ ਅਲਟੀਮੇਟਲੀ ਇਹ ਸਾਰੇ ਤੋਂ ਬਾਅਦ ਸਵਾਲ ਕੀਤਾ, ਉਹ ਬੰਗਲਾਦੇਸ਼ ਦੇ ਵਿੱਚ ਇਸ ਵੇਲੇ ਚੱਲ ਰਹੇ ਜਿਹੜੇ ਜੰਗੀ ਅਪਰਾਧੀਆਂ ਦੇ ਉੱਤੇ ਮੁਕੱਦਮਿਆਂ ਦੇ ਨਾਂ ਥੱਲੇ ਵਾਰ ਕ੍ਰਾਈਮ ਟ੍ਰਾਈਬਿਊਨਲਸ ਦੀ ਗੱਲ ਹੈ। ਜੀ ਦੇਖੋ, ਬੰਗਲਾਦੇਸ਼ ਦੀ ਹਿਸਟਰੀ ਜਾਂ ਜਿਹੜਾ ਪੂਰਬੀ ਬੰਗਾਲ ਸੀ, ਇਸ ਨੂੰ ਜੇ ਬਿਲਕੁਲ ਸਿੰਪਲਿਸਟਿਕਲੀ ਦੇਖਣਾ ਹੋਏ, ਔਰ ਮੈਂ ਕੱਲ ਕੁਦਰਤੀ ਕੁਝ ਇੰਟਰਨੈਟ ਤੇ ਸਰਚ ਕਰ ਰਿਹਾ ਸੀ ਤੇ ਇੱਕ ਕਲਿੱਪਿੰਗ BBC ਦੇ ਉੱਤੇ ਇੰਦਰਾ ਗਾਂਧੀ ਦੇ ਇੰਟਰਵਿਊ ਦੀ ਆਈ, ਜੀ ਜਿਹੜੀ ਕਿ ਉਸ ਪੀਰੀਅਡ ਦੇ ਵਿੱਚ ਹੀ ਜਦੋਂ ਕਿ ਬੰਗਲਾਦੇਸ਼ ਦੇ ਵਿੱਚ ਹਿੰਦੁਸਤਾਨੀ ਆਰਮੀ ਨੇ ਸਿੱਧੀ ਇੰਟਰਫੇਰੈਂਸ ਕਰਨ ਦਾ ਮਨ ਬਣਾਇਆ ਹੋਇਆ ਸੀ। ਇੰਟਰਫੇਰੈਂਸ ਤਾਂ ਕਾਫੀ ਲੰਮੇ ਸਮੇਂ ਤੋਂ ਕਰ ਰਹੇ ਸੀ। ਜੀ ਔਰ ਉਹਦੇ 'ਚ ਮੈਂ ਦੇਖ ਰਿਹਾ ਸੀ ਵੀ ਜਿਸ ਤਰੀਕੇ ਨਾਲ ਉਹ ਰੇਜ ਨਾਲ, ਗੁੱਸੇ ਨਾਲ ਭਰੀ ਹੋਈ ਇੰਦਰਾ ਗਾਂਧੀ ਔਰ ਵੈਸਟਰਨ ਪਾਵਰਸ ਨੂੰ ਕਰਸ ਕਰ ਰਹੀ ਹੈ, ਔਰ ਯਹੂਦੀਆਂ ਦੀ ਹੋਈ ਨਸਲਕੁਸ਼ੀ ਦੇ ਨਾਲ ਕੰਪੇਅਰ ਕਰ ਰਹੀ ਹੈ ਕਿ ਵੀ ਤੁਸੀਂ ਉਹਨੂੰ ਕਰਦੇ ਹੋ, ਨਥਿੰਗ ਇਜ਼ ਹੈਪਨਿੰਗ, ਸਾਡੇ ਰਿਫਿਊਜੀ ਇੰਨੇ ਆ ਗਏ ਨੇ ਬੰਗਲਾਦੇਸ਼ ਚੋਂ। ਔਰ ਉਹ ਜਿਵੇਂ ਕਿ BBC ਜਾਂ ਵੈਸਟਰਨ ਕੋਰਸਪੋਂਡੈਂਟ ਪ੍ਰੋਬਿੰਗ ਤਾਂ ਹੁੰਦੇ ਨੇ, ਜੀ ਉਹਨੇ ਅੱਗੋਂ ਸਵਾਲ ਪੁੱਛਿਆ ਕਿ ਵੀ ਦੂਸਰੇ ਪਾਸਿਓਂ ਇਹ ਕਿਹਾ ਜਾ ਰਿਹਾ ਹੈ ਕਿ ਜੇ ਤੁਹਾਡੀ ਫੌਜ ਜਿਹੜੀ ਹੈ ਉੱਥੇ ਇੰਟਰਫੀਅਰ ਜਾਂ ਉਹਨਾਂ ਦੀ ਜਿਹੜੀ ਗੁਰਿਲਾ ਫੋਰਸ ਦਾ ਨਾਂ ਇਹਨਾਂ ਨੇ ਮੁਕਤੀ ਵਾਹਿਨੀ ਰੱਖਿਆ ਸੀ, ਉਹਦੀ ਮਦਦ ਨਾ ਕਰੇ ਜਾਂ ਨਾ ਕਰਦੀ ਤਾਂ ਇਹ ਜਿਹੜਾ ਰਿਫਿਊਜੀ ਇਨਫਲਕਸ ਹੈ ਨਹੀਂ ਸੀ ਹੋ ਸਕਦਾ। ਜੀ ਤੇ ਉਹ ਫਿਰ ਉਸ ਤੋਂ ਵੀ ਗੁੱਸੇ ਦੇ ਨਾਲ ਇਵੇਂ ਬਿਹੇਵ ਕਰ ਰਹੀ ਹੈ ਕਿ ਜਿਵੇਂ ਜੇ ਆਰਮੀ ਨਾ ਗਈ ਤਾਂ ਹਿੰਦੁਸਤਾਨ ਨੂੰ ਪਤਾ ਨਹੀਂ ਕੀ ਹੋ ਜਾਏਗਾ। ਸੋ ਇਹ ਸਾਰੀ ਸਿਚੁਏਸ਼ਨ ਕੰਟਰਾਈਵਡ ਸੀ, ਕੋਈ ਇੱਕਦਮ ਨਹੀਂ ਹੋਈ। ਇਹ ਠੀਕ ਹੈ ਕਿ ਹੁਣ ਮੈਂ ਇਹਦੇ ਤੇ ਜੇ ਕਮੈਂਟ ਕਰਾਂਗਾ, ਬੇਸ਼ੱਕ ਮੇਰੇ ਵੀਰੇ ਨਾਰਾਜ਼ ਨਾ ਵੀ ਹੋਣ, ਪਿਆਰ ਕਰਦੇ ਨੇ, ਪਰ ਫਿਰ ਮੈਂ ਆਪਣੇ ਆਪ ਨੂੰ ਪਾਕਿਸਤਾਨ ਦੀਆਂ ਮੈਟਰਸ ਦਾ ਕੋਈ ਐਕਸਪਰਟ ਨਹੀਂ ਸਮਝਦਾ। ਮੈਂ ਵੀ ਥੋੜ੍ਹਾ ਬਹੁਤ ਸਿੱਖਿਆ, ਪੜ੍ਹਿਆ। ਕੁਛ ਮੇਰੇ ਦੋਸਤ ਸ਼ੇਖ ਸਾਹਿਬ ਜਿਨ੍ਹਾਂ ਨਾਲ ਮੈਨੂੰ 18-20 ਸਾਲ ਦੀ ਸੰਗਤ ਦਾ ਮੌਕਾ ਮਿਲਿਆ, ਜੀ ਕਿਉਂਕਿ ਉਹ ਇੱਕ ਬੜੇ ਪੈਟਰੀਓਟਿਕ ਪਾਕਿਸਤਾਨੀ ਸੀ, ਸਿੱਖਾਂ ਨਾਲ ਵੀ ਪਿਆਰ ਕਰਦੇ ਸੀ। ਔਰ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਵੀ ਸਿੱਖ ਮੇਰੇ ਭਰਾ ਨੇ, ਪਾਕਿਸਤਾਨ ਮੇਰੀ ਮਾਂ ਹੈ। ਤੇ ਉਹਨਾਂ ਨੇ, ਕਿਉਂਕਿ ਉਹਨਾਂ ਦੀ ਟ੍ਰੇਨਿੰਗ ਕਾਕੂਲ ਆਰਮੀ ਅਕੈਡਮੀ 'ਚ ਹੋਈ ਸੀ, ਪਹਿਲੇ ਬੈਚ 'ਚ 48-49 'ਚ ਅੰਮ੍ਰਿਤਸਰ ਦੇ ਉਹ ਜੰਮ ਪੜ੍ਹ ਸੀ। ਜੀ
ਸੋ ਉਹਨਾਂ ਤੋਂ ਮੈਂ ਬਹੁਤ ਕੁਝ ਜਿਹੜਾ ਇੰਟਰਨਲ ਵੀ ਉਸ ਪੀਰੀਅਡ ਦੀਆਂ ਬਿਕਰਿੰਗ ਸੀ 50s ਦੀਆਂ ਦੂਸਰੇ ਦੀਆਂ ਉਹ ਮੈਂ ਸੁਣੀਆਂ ਸਿੱਖੀਆਂ। ਮੈਨੂੰ ਨਹੀਂ ਪਤਾ ਹੈ ਵੀ ਉਹਨਾਂ 'ਚੋਂ ਕਿੰਨੀਆਂ ਕੁ ਨਾਲ ਸਾਰੇ ਸਹਿਮਤ ਹੋਣ, ਪਰ ਇੱਕ ਗੱਲ ਜਿਹੜੀ ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਪਾਕਿਸਤਾਨ ਦੀ ਆਜ਼ਾਦੀ ਤੋਂ ਬਾਅਦ ਅਰਲੀ 50s ਦੇ ਵਿੱਚ ਲੈਂਗੁਏਜ ਪਾਲਿਸੀ ਸੀ ਜਿਹਦੇ ਥੱਲੇ ਉਰਦੂ ਨੂੰ ਜਿਹੜਾ ਉਹ ਕੌਮੀ ਜ਼ਬਾਨ ਬਣਾਇਆ ਗਿਆ ਜੀ, ਇਹ ਬਹੁਤ ਵੱਡੀ ਗਲਤੀ ਸੀ ਜਿਸ ਨੇ ਬੰਗਾਲੀਆਂ ਨੂੰ ਐਲੀਨੇਟ ਕੀਤਾ ਜਾਂ ਉਹਨਾਂ ਨੂੰ ਦੂਰ ਕੀਤਾ ਜੀ। ਸੋ ਉਹਨਾਂ ਦੀ ਇਹ ਸੋਚ ਹੁੰਦੀ ਸੀ ਕਿ ਬੇਸ਼ੱਕ ਸੂਬਿਆਂ ਦੇ ਵਿੱਚ ਕੌਮੀ ਜ਼ਬਾਨਾਂ ਜਿਹੜੀ ਉਹਨਾਂ ਦੀ ਵਰਤੋਂ ਦੀ ਜ਼ਬਾਨ ਹੈ ਉਹ ਬੰਗਲਾ ਜਾਂ ਸਿੰਧੀ, ਪੰਜਾਬੀ, ਪਸ਼ਤੋ ਜਾਂ ਬਲੋਚੀ ਇਹ ਰਹਿੰਦੀਆਂ ਜੀ। ਤੇ ਉਹਨਾਂ ਦਾ ਇਹ ਖਿਆਲ ਸੀ ਕਿ ਜੇ ਈਵਨ ਅਰਬੀ ਜ਼ਬਾਨ ਵੀ ਕੌਮੀ ਜ਼ਬਾਨ ਬਣ ਜਾਂਦੀ, ਭਾਵੇਂ ਬੰਗਾਲੀ ਕੋਈ ਧਾਰਮਿਕ ਜ਼ਬਾਨ ਹੋਣ ਕਰਕੇ ਸ਼ਾਇਦ ਪਾਕਿਸਤਾਨ ਜਾਂ ਬੰਗਾਲੀਆਂ 'ਚ ਆਪੋਜੀਸ਼ਨ ਨਾ ਹੁੰਦੀ। ਔਰ ਇਹ ਗੱਲ ਮੈਂ ਜਦੋਂ ਬਾਅਦ 'ਚ ਇੰਟਰਨੈਸ਼ਨਲ ਲੈਂਗੁਏਜ ਡੇ ਦੇ ਹਵਾਲੇ ਨਾਲ ਦੇਖਿਆ ਤੇ ਉਹਨਾਂ ਨੇ ਉਹੀ ਦਿਨ ਚੁਣਿਆ ਇੰਟਰਨੈਸ਼ਨਲ ਮਦਰ ਟੰਗ ਡੇ, ਜਿਸ ਦਿਨ ਸ਼ਾਇਦ 53 ਜਾਂ 54 'ਚ ਬੰਗਾਲ ਦੇ ਵਿੱਚ ਢਾਕਾ ਯੂਨੀਵਰਸਿਟੀ ਦੇ ਵਿੱਚ ਫਾਇਰਿੰਗ ਹੋਈ ਸੀ, ਕੁਝ ਸਟੂਡੈਂਟ ਮਾਰੇ ਗਏ ਸੀ ਲੈਂਗੁਏਜ ਨੂੰ ਲੈ ਕੇ ਜੀ। ਸੋ ਅਸੀਂ ਸਮਝਦੇ ਹਾਂ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਬੰਗਲਾਦੇਸ਼, ਉਹਦੇ 'ਚ ਕੋਈ ਸ਼ੱਕ ਨਹੀਂ ਕਿ ਬੰਗਾਲੀਆਂ ਨੇ ਸਭ ਤੋਂ ਪਹਿਲਾਂ ਪਾਕਿਸਤਾਨ ਦਾ ਨਾਅਰਾ ਵੀ ਮਾਰਿਆ। ਬੰਗਾਲ ਦੇ ਵਿੱਚ ਮੁਸਲਿਮ ਲੀਗ ਦੀ ਸੁਹਾਰਾਵਰਦੀ ਦੀ ਸਰਕਾਰ ਵੀ ਰਹੀ 47 ਤੋਂ ਪਹਿਲੇ ਦੌਰ ਦੀ ਜੀ, ਔਰ ਉਸ ਤੋਂ ਬਾਅਦ ਉਹਨਾਂ ਦਾ ਕੋਈ ਪੈਟਰੀਓਟਿਜ਼ਮ ਕਿਸੇ ਪੱਖੋਂ ਵੀ ਘੱਟ ਨਹੀਂ ਸੀ। ਉਹ ਜਿਹੜੇ ਨੇ ਉਹ ਇੰਟੈਗਰੇਟ ਹੋ ਰਹੇ ਸੀ ਪਾਕਿਸਤਾਨ ਦੀ ਓਵਰਆਲ ਸੁਸਾਇਟੀ 'ਚ, ਪਰ ਕਿਤੇ ਨਾ ਕਿਤੇ ਫੌਜੀ ਪੀਰੀਅਡ 'ਚ, ਕਿਉਂਕਿ ਫੌਜ ਦੇ ਵਿੱਚ ਜ਼ਾਹਰ ਹੈ ਵੀ ਪੰਜਾਬ ਦੇ ਜਾਂ ਉਸ ਬੈਲਟ ਦੇ ਹੀ ਲੋਕ ਜ਼ਿਆਦਾ ਸੀ, ਉਹਨਾਂ ਦੇ ਨਾਲ ਹੋ ਸਕਦਾ ਹੈ ਪਹਿਲੇ ਪੀਰੀਅਡ 50s ਤੋਂ ਹੀ ਇੱਕ ਏਲੀਨੇਸ਼ਨ ਦੀ ਫੀਲਿੰਗ ਹੋਏ ਜੀ। ਪਰ ਜਿਸ ਤਰੀਕੇ ਦੇ ਨਾਲ ਫਿਰ ਚੋਣਾਂ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਉਹ ਜਿਹੜੀ ਸਿਚੁਏਸ਼ਨ ਸੀ ਉਹ ਹੈਂਡਲ ਨਹੀਂ ਹੋਈ ਯਹੀਆ ਖਾਨ ਤੋਂ। ਉਹਦੇ 'ਚ ਕਿਹਦਾ ਰੋਲ ਕੀ ਹੈ ਉਹਦੇ 'ਤੇ ਫਿਰ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਹਰ ਇੱਕ ਦਾ ਕੁਛ ਆਪੋ ਆਪਣਾ ਨਜ਼ਰੀਆ ਸੀ। ਸੋ ਉਦੋਂ ਜਿਹੜਾ ਪੈਟਰੀਓਟਿਜ਼ਮ ਹੈ ਜਾਂ ਪਾਕਿਸਤਾਨ ਨੂੰ ਇੱਕ ਰੱਖਣ ਦੀ ਭਾਵਨਾ, ਉਹਦੇ ਲਈ ਜਿਹੜੀਆਂ ਥੋੜ੍ਹੀਆਂ ਬਹੁਤ ਡਿਪਲੋਮੈਟਿਕ ਐਡਵਾਂਸਿਸ ਕੀਤੀਆਂ ਜਾ ਸਕਦੀਆਂ ਸੀ ਉਹ ਨਹੀਂ ਹੋਈਆਂ ਜੀ। ਹਿੰਦੁਸਤਾਨ ਨੇ ਕਦੇ ਵੀ ਜਾਂ ਭਾਰਤ ਦੇ ਹਾਕਮਾਂ ਨੇ ਪਾਕਿਸਤਾਨ ਦੇ ਕਨਸੈਪਟ ਨੂੰ ਕਦੇ ਸਵਾਲੋ ਹੀ ਨਹੀਂ ਕੀਤਾ ਹੈ ਜੀ। ਔਰ ਉਹ ਹਮੇਸ਼ਾ ਹੀ ਇਸ ਗੱਲ ਦੇ ਮਗਰ ਲੱਗੇ ਸੀ ਕਿ ਪਾਕਿਸਤਾਨ ਨੂੰ ਕਿਵੇਂ ਕਮਜ਼ੋਰ ਕੀਤਾ ਜਾਏ ਔਰ ਇਹ ਮੌਕਾ ਉਹਨਾਂ ਦੇ ਹੱਥ 'ਚ ਲੱਗਾ। ਉਹਨਾਂ ਨੇ ਹੀ ਮੁਕਤੀ ਵਾਹਿਨੀ ਵਗੈਰਾ ਸਭ ਇੰਡੀਅਨ ਆਰਮੀ ਦਾ ਹੀ ਆਫਸ਼ੂਟ ਸੀ ਜੀ। ਔਰ ਜਨਰਲ ਸੁਬੇਗ ਸਿੰਘ ਜਿਹੜੇ ਕਿ ਬਾਅਦ ਦੇ ਵਿੱਚ ਜੂਨ 84 'ਚ ਅਕਾਲ ਤਖਤ ਸਾਹਿਬ ਨੂੰ ਡਿਫੈਂਡ ਕਰਦਿਆਂ ਸ਼ਹੀਦ ਹੋਏ, ਉਹ ਉਹਦੇ ਆਰਕੀਟੈਕਟ ਸੀ ਔਰ ਜ਼ਾਹਰ ਹੈ ਕਿ ਵੀ ਇਹ ਸਾਰਾ ਇੰਡੀਅਨ ਆਰਮੀ ਦਾ ਹੀ ਆਪਰੇਸ਼ਨ ਸੀ। ਜਿਵੇਂ ਸ੍ਰੀਲੰਕਾ 'ਚ ਇਹਨਾਂ ਨੇ ਲਿਟੇ ਨੂੰ ਪਹਿਲਾਂ ਖੁਦ ਹੀ ਟ੍ਰੇਨਡ ਕੀਤਾ, ਪ੍ਰਭਾਕਰਨ ਰਾਹ ਦਾ ਬੰਦਾ ਸੀ, ਜਦੋਂ ਕੰਮ ਨਹੀਂ ਚੱਲਿਆ ਫਿਰ ਉਹ ਤੋਂ ਖਹਿੜਾ ਛੁਡਾ ਲਿਆ, ਛੁਡਾਉਣਾ ਚਾਹਿਆ ਫਿਰ ਛੱਡਿਆ ਨਹੀਂ ਉਹਨਾਂ ਨੇ। ਹੁਣ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਹਨੇਰਾ ਕਿੱਥੇ ਹੈ ਤੇ ਸੁੱਕਾ ਕਿੱਥੇ ਹੈ, ਕਿਉਂਕਿ ਤਮਿਲਾਂ ਨੂੰ ਫਿਰ ਇਹ ਖਤਮ ਕਰਨ 'ਚ ਵੀ ਉਹਨਾਂ ਨੇ ਰੋਲ ਅਦਾ ਕੀਤਾ ਇੰਡੀਆ ਨੇ। ਪਰ ਹੁਣ ਜਦੋਂ ਤਮਿਲਾਂ ਦਾ ਜ਼ੋਰ ਪੈ ਰਿਹਾ ਇਹਨਾਂ ਨੂੰ ਪਤਾ ਨਹੀਂ ਲੱਗਦਾ। ਹੁਣ ਪ੍ਰਾਈਮ ਮਿਨਿਸਟਰ ਨੇ ਆਪਣੀ ਵਿਜ਼ਿਟ ਕੈਂਸਲ ਕੀਤੀ ਹੈ, ਫੋਰਨ ਮਿਨਿਸਟਰ ਨੂੰ ਭੇਜਿਆ ਜੀ। ਸੋ ਇਹਨਾਂ ਹਾਲਾਤਾਂ 'ਚ 71 ਦਾ ਜਿਹੜਾ ਪਾਕਿਸਤਾਨ ਦਾ ਆਰਮੀ ਆਪਰੇਸ਼ਨ ਪੂਰਬੀ ਬੰਗਾਲ ਦੇ ਵਿੱਚ ਹੋਇਆ, ਜ਼ਾਹਰ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਵੀ ਫੌਜ ਨੂੰ ਆਪਰੇਸ਼ਨ ਦੇ ਲਈ ਦਿੱਤਾ ਜਾਂਦਾ ਹੈ ਉਹਨਾਂ ਦੇ ਲਈ ਉਹ ਐਨੇਮੀ ਟੈਰੀਟਰੀ ਹੁੰਦੀ ਹੈ ਜੀ ਔਰ ਇੰਡੀਵਿਜੂਅਲ ਫੌਜੀ ਜਿਹੜੇ ਨੇ ਉਹਦੇ 'ਚ ਥੋੜ੍ਹੀਆਂ ਬਹੁਤ ਜ਼ਿਆਦਤੀਆਂ ਵੀ ਹੁੰਦੀਆਂ ਨੇ ਕੁਛ ਹਾਲਤਾਂ 'ਚ। ਜਿਵੇਂ ਅਸੀਂ ਕਿਉਂਕਿ ਜੂਨ 84 'ਚ ਆਪਣੀ ਫੌਜ ਦਾ ਹੀ ਹਾਲ ਦੇਖਿਆ ਕਿ ਆਪਣੇ ਲੋਕਾਂ ਦੇ ਉੱਤੇ ਉਹਨਾਂ ਨੇ ਜੂਨ 84 'ਚ ਹਰਮੰਦਰ ਸਾਹਿਬ ਔਰ ਬਾਕੀ ਥਾਵਾਂ 'ਤੇ ਜਾਂ ਪੰਜਾਬ 'ਚ ਕੀ ਕੀਤਾ, ਕਿਉਂਕਿ ਕਈ ਵਾਰ ਕੁਛ ਤਾਂ ਇੱਕ ਹਿੰਦੂਤਵਾ ਐਲੀਮੈਂਟ ਹੈ ਲੇਕਿਨ ਦੂਜੇ ਪਾਸੇ ਸ਼ਾਇਦ ਉਹਨਾਂ ਨੂੰ ਜਿਸ ਟਾਸਕ ਦੇ ਲਈ ਲਿਆਂਦਾ ਜਾਂਦਾ, ਜੋ ਬਰੀਫਿੰਗ ਕੀਤੀ ਜਾਂਦੀ ਹੈ ਉਹਦੇ 'ਚ ਉਹਨਾਂ ਦੇ ਹੀ ਵਰਜਨ ਹੁੰਦਾ ਤੇ ਸ਼ਾਇਦ ਉਹ ਪੈਟਰੀਓਟਿਜ਼ਮ ਦੇ ਥੱਲੇ ਥੋੜ੍ਹਾ ਜਿਹਾ ਐਗਰੈਸਿਵ ਵੀ ਹੁੰਦੇ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ੇਖ ਮੁਜੀਬੁਰ ਰਹਿਮਾਨ ਨੇ, ਜਿਸ ਦੀ ਲੜਕੀ ਜਿਹੜੀ ਹੈ ਸ਼ੇਖ ਹਸੀਨਾ ਇਸ ਵੇਲੇ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਹੈ ਔਰ ਜਿਹਦੇ ਥੱਲੇ ਇਹ ਸਾਰਾ ਸਿਸਟਮ ਜਿਹੜਾ ਉਹ ਆਪਰੇਟ ਕਰ ਰਿਹਾ ਔਰ ਪੋਲੀਟੀਕਲ ਰਿਵੈਂਜ ਜਿਹੜਾ ਇਸ ਵੇਲੇ ਉਹਦੇ ਦਿਮਾਗ 'ਤੇ ਹੈ। ਸ਼ੇਖ ਮੁਜੀਬੁਰ ਰਹਿਮਾਨ ਵੀ ਹਿੰਦੁਸਤਾਨ ਦੀ ਕਠਪੁਤਲੀ ਸੀ ਔਰ ਇਵੈਂਚੁਅਲੀ ਭਾਵੇਂ ਇਨੀਸ਼ੀਅਲੀ ਨਾ ਹੋਏ ਲੇਕਿਨ ਸਿਚੁਏਸ਼ਨਸ ਇਸ ਕਿਸਮ ਦੀਆਂ ਬਣੀਆਂ ਕਿ ਉਹਨੇ ਗੇਮ ਉਹੀ ਖੇਡੀ ਜੋ ਉਹਨਾਂ ਨੂੰ ਸੂਟ ਕਰਦੀ ਸੀ ਔਰ ਇਹ ਵੀ ਬੀਬੀ ਜਿਹੜੀ ਹੈ ਇਹ ਇਹਨਾਂ ਦੀ ਗੇਮ ਹੀ ਖੇਡ ਰਹੀ ਹੈ। ਔਰ ਬਾਕੀ ਮੇਰਾ ਖਿਆਲ ਹੈ ਬ੍ਰੇਕ ਤਾਂ ਹੈ ਔਰ ਅਸੀਂ ਸੈਕੰਡ ਸੈਗਮੈਂਟ 'ਚ ਫਿਰ ਇਸ
ਸੈਕੰਡ ਸਵਾਲ ਨੂੰ ਜਿਹੜਾ ਵਾਰ ਕ੍ਰਾਈਮ ਟ੍ਰਿਬਿਊਨਲ ਹੈ ਜੀ ਇਸ ਗੱਲ ਨੂੰ ਅੱਗੇ ਤੋਰਾਂਗੇ। ਜੀ ਡਾਕਟਰ ਸਾਹਿਬ ਬਿਲਕੁਲ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।